ਆਪਾਂ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ ਤੇ ਗੱਲ ਕਰੀਏ ਸਰਹੱਦੀ ਇਲਾਕੇ ਦੇ ਵਿੱਚ ਮਾਈਨਿੰਗ ਦੀ। ਰਾਜਪਾਲ ਸਾਹਿਬ ਗਏ ਸੀ ਤੇ ਉਹਦੇ ਉਹਨਾਂ ਨੇ ਕਾਫੀ ਮਸਲੇ ਚੁੱਕੇ ਸੀਗੇ। ਕਹਿੰਦੇ ਇੱਥੇ ਤਾਂ ਜੀ ਨਸ਼ਾ ਆਉਂਦਾ ਤੇ ਹੁਣ ਆਮ ਆਦਮੀ ਪਾਰਟੀ ਵਾਲੇ ਨੇ ਕਿਸੇ ਨੇ ਸਵਾਲ ਹੀ ਨਹੀਂ ਕੀਤਾ, ਭਾਈ BSF ਤਾਂ ਤੁਹਾਡੇ ਕੋਲੇ ਹੈ, ਨਸ਼ੇ ਦਾ ਲਾਂਭਾ ਤੁਸੀਂ ਸਟੇਟ ਸਰਕਾਰ ਨੂੰ ਦੇ ਰਹੇ ਹੋ। ਤੇ ਹੁਣ ਜੇ ਤੁਸੀਂ ਸਰਹੱਦੀ ਇਲਾਕੇ ਦੇ ਵਿੱਚ ਮਾਈਨਿੰਗ ਕਰਨੀ ਹੈ ਤੇ ਤੁਹਾਨੂੰ ਫੌਜ ਤੋਂ ਮਨਜ਼ੂਰੀ ਲੈਣੀ ਪਊਗੀ। ਕੀ ਇਹ ਗੱਲ ਸੱਚ ਹੈ ਸ਼ਰਮਾ? ਬਿਲਕੁਲ ਪ੍ਰਵੀਨ ਜੀ। ਜੀ ਦੇਖੋ, ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਕਿ ਪਹਿਲਾਂ 15 ਕਿਲੋਮੀਟਰ ਦਾ ਦਾਇਰਾ BSF ਦੇ ਕੰਟਰੋਲ 'ਚ ਹੁੰਦਾ ਸੀ। ਠੀਕ ਹੈ। ਫਿਰ ਉਹ ਦਾਇਰਾ ਵਧਾ ਕੇ 50 ਕਿਲੋਮੀਟਰ ਕਰ ਦਿੱਤਾ ਗਿਆ। ਕੁਝ ਤਰ੍ਹਾਂ ਸੰਗਠਨਾਂ ਨੇ ਰੋਸ ਜਤਾਇਆ, ਪਰ ਉਹ ਸਿਰੇ ਨਹੀਂ ਚੜਿਆ ਤੇ ਉਹ ਚੁੱਪ ਕਰਕੇ ਲਾਗੂ ਹੈ। ਪਰ ਮਾਈਨਿੰਗ ਵਾਲਾ ਜਿਹੜਾ ਖੇਤਰ ਸੀ ਉਹ ਤਾਂ ਵੀ ਸੂਬਿਆਂ ਦੇ ਕੰਟਰੋਲ 'ਚ ਸੀ। ਚਾਹੇ ਪਹਿਲਾਂ 15 ਕਿਲੋਮੀਟਰ ਸੀ ਤਾਂ ਵੀ ਮਤਲਬ ਕਿ ਸੂਬਾ ਸਰਕਾਰ ਸਰਹੱਦੀ ਖੇਤਰ ਦੇ ਵਿੱਚ ਜਿਹੜੀਆਂ ਮਾਈਨਿੰਗ ਸਾਈਟਾਂ ਸੀ ਉਹ ਅਲਾਟ ਕਰਦੀ ਸੀ। ਪਰ ਮਾਈਨਿੰਗ ਕਰਨ ਵਾਲੀਆਂ ਧਿਰਾਂ ਨੇ ਇੰਨੀ ਬੇਸ਼ਰਮੀ ਦਿਖਾਈ ਪ੍ਰਵੀਨ ਜੀ ਕਿ ਉਹਨਾਂ ਨੇ ਫੌਜ ਦੇ ਬੰਕਰ ਤੱਕ ਨਹੀਂ ਛੱਡੇ ਜੀ। ਅੱਛਾ। ਉਹਨਾਂ ਨੇ ਉਹ ਜਿਹੜੇ ਦੋ ਮੁਲਕਾਂ ਦੇ ਵਿਚਾਲਿਓਂ ਦਰਿਆਵਾਂ ਦੇ ਪੁਲ ਨੇ, ਉਹਨਾਂ ਪੁਲਾਂ ਦੇ ਥੱਲਿਓਂ ਮਿੱਟੀ ਤੱਕ ਨਹੀਂ ਛੱਡੀ ਤੇ ਉਹ ਪਿੱਲਰ ਰੋਡੇ ਹੋ ਕੇ ਖੜੇ ਨੇ ਜੀ। ਤੇ ਉਹਨਾਂ ਨੇ ਮਤਲਬ ਉਸ ਖੇਤਰ ਦੇ ਵਿੱਚ ਇੰਨੇ ਡੂੰਘੇ ਡੂੰਘੇ ਟੋਏ ਕਰ ਦਿੱਤੇ ਕਿ ਜੇ ਟੈਂਕ ਲਗਾਉਣਾ ਹੋਵੇ ਤਾਂ ਉਹਨਾਂ ਨੂੰ ਪਹਿਲਾਂ ਭਰਤ ਪਾਉਣਾ ਪਊਗਾ। ਤੇ ਇਸ ਲਈ ਆਹ ਨਲਾਇਕੀ ਵੀ ਮਤਲਬ ਕਿ ਅਸੀਂ ਇਹਨਾਂ ਚੀਜ਼ਾਂ ਨੂੰ, ਬੁਨਿਆਦੀ ਚੀਜ਼ਾਂ ਨੂੰ ਵੀ ਸਾਡਾ ਮਾਈਨਿੰਗ ਮਾਫੀਆ ਨਹੀਂ ਸਮਝਿਆ ਤੇ ਅਕਾਲੀਆਂ ਤੋਂ ਸ਼ੁਰੂ ਹੋ ਕੇ ਕੈਪਟਨ ਦੇ ਰਾਜ ਤੱਕ ਚੱਲਿਆ ਤੇ ਅਜੇ ਵੀ ਜਾਰੀ ਹੈ। ਸੋ ਇਸ ਲਈ ਹੁਣ ਫੌਜ ਨੇ ਆਪਣੀਆਂ ਉਹਨਾਂ ਪਾਵਰਾਂ ਦੇ ਹਵਾਲੇ ਨਾਲ ਜਿਹੜੀਆਂ ਉਹਨਾਂ ਨੂੰ ਤਾਜ਼ੀਆਂ ਮਿਲੀਆਂ ਜਾਂ ਨਵੀਆਂ ਮਿਲੀਆਂ, ਉਸ ਦੇ ਹਵਾਲੇ ਨਾਲ ਪਲੱਸ ਆ ਨਵੀਂ ਗੱਲ ਜੋੜ ਕੇ ਕਿ ਭਾਈ ਦਾਇਰਾ ਤਾਂ BSF ਕੋਲ 50 ਕਿਲੋਮੀਟਰ ਤੱਕ ਦਾ ਆ ਗਿਆ, ਪਰ ਤੁਸੀਂ ਘੱਟੋ ਘੱਟ ਜਿਹੜੀ ਮਾਈਨਿੰਗ ਸਾਈਟ ਅਲਾਟ ਕਰਦੇ ਹੋ ਉਹ ਹੁਣ 5 ਕਿਲੋਮੀਟਰ ਦੇ ਦਾਇਰੇ 'ਚ ਤਾਂ ਸਭ ਤੋਂ ਬਿਨਾਂ ਪੁੱਛੇ ਕਰੇ ਨਹੀਂ ਸਕਦੇ। ਠੀਕ ਹੈ। ਅੱਛਾ। ਸੋ ਕੌਮਾਂਤਰੀ ਸਰਹੱਦ ਦੇ ਉੱਤੇ ਜਿਹੜੀ ਸਾਡੀ ਬਾੜਬੰਦੀ ਆ, ਉਸ ਬਾੜਬੰਦੀ ਤੋਂ 1 ਕਿਲੋਮੀਟਰ ਦਾ ਬਿਲਕੁਲ ਬੰਦ ਕਰਤਾ ਫੌਜ ਨੇ। ਠੀਕ ਹੈ ਜੀ। ਜੀ ਕਿ ਕੰਡਿਆਲੀ ਤਾਰ ਤੋਂ ਜਾਂ ਉਹ ਸਰਹੱਦੀ ਲਾਈਨ ਤੋਂ, ਜ਼ੀਰੋ ਲਾਈਨ ਤੋਂ ਅੱਗੇ ਜਿੱਥੇ ਵੀ ਤਾਰ ਲੱਗੀ ਹੈ 1.5 ਕਿਲੋਮੀਟਰ ਤੇ 2 ਕਿਲੋਮੀਟਰ ਤੇ, ਉਹ ਤੋਂ ਅੱਗੇ 1 ਕਿਲੋਮੀਟਰ ਤੱਕ, ਉਸ ਤਾਰ ਤੋਂ ਕਿਸੇ ਮਰਜ਼ੀ ਪਾਸੇ ਨੂੰ 1 ਕਿਲੋਮੀਟਰ ਜਿੱਥੇ ਤੱਕ ਪੈਂਦਾ ਉਸ ਥਾਂ ਦੇ ਉੱਤੇ ਜਿੰਨੇ ਮਰਜ਼ੀ ਮਾਈਨਿੰਗ ਹੋਵੇ, ਜਿੰਨਾ ਮਰਜ਼ੀ ਰੇਤ ਆਵੇ, ਜਿੰਨਾ ਮਰਜ਼ੀ ਕੋਈ ਸਾਈਟ ਪਈ ਹੋਵੇ, ਉੱਥੇ ਤਾਂ ਬਿਲਕੁਲ ਬੰਦ ਹੈ ਮਾਈਨਿੰਗ। ਜੀ ਜੀ। ਤੇ ਜਿਹੜਾ ਵੀ 5 ਕਿਲੋਮੀਟਰ ਦਾ ਦਾਇਰਾ, ਉਸ 5 ਕਿਲੋਮੀਟਰ ਦਾਇਰੇ 'ਚ ਜਦੋਂ ਵੀ ਕੋਈ ਮਾਈਨਿੰਗ ਸਾਈਟ ਅਲਾਟ ਕਰਨੀ ਆ ਸਰਕਾਰ ਨੇ ਜਾਂ ਕਿਸੇ ਨਗਰ ਨਿਗਮ ਨੇ ਲੱਗਦਾ ਕਿ ਉਹ ਆਪਣੇ ਹਵਾਲੇ ਨਾਲ ਕੋਈ ਸਾਈਟ ਦੇਣਾ ਚਾਹੁੰਦਾ ਤਦ ਉਸ ਨੂੰ ਪਹਿਲਾਂ ਫੌਜ ਤੋਂ ਮਨਜ਼ੂਰੀ ਲੈਣੀ ਪਊਗੀ ਔਰ ਬਕਾਇਦਾ ਬ੍ਰਿਗੇਡੀਅਰ ਪੱਧਰ ਦੇ ਅਧਿਕਾਰੀਆਂ ਤੋਂ ਸਰਟੀਫਿਕੇਟ NOC ਲੈਣੀ ਪਏਗੀ ਔਰ ਉਹ NOC ਉਹਨਾਂ ਧਿਰਾਂ ਦੇ ਕੋਲ ਹੋਣੀ ਚਾਹੀਦੀ ਆ ਜਿਹੜੀਆਂ ਧਿਰਾਂ ਉੱਥੇ ਫਿਰ ਸਾਈਟ ਤੇ ਜਾਣ। ਸੋ 3 ਤਰ੍ਹਾਂ ਦੀ ਵੈਸੇ ਤਾਂ ਜਿਹੜਾ ਛਾਪੇ ਮਾਰਨ ਵਾਲਾ ਕੰਮ ਆ ਉਹ 50 ਕਿਲੋਮੀਟਰ ਦੇ ਵਿੱਚ ਆ ਤੇ ਭੂਗੋਲਿਕ ਤੌਰ ਤੇ ਜਿਹੜਾ ਹੋ ਗਿਆ ਉਹ 5 ਕਿਲੋਮੀਟਰ ਉਹਨਾਂ ਦੇ। ਬਿਲਕੁਲ 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 ਇਹੀ ਚੀਜ਼ ਸਮਝ। ਬਿਲਕੁਲ ਇਹਦੇ ਵਿੱਚ 3 ਚੀਜ਼ਾਂ ਉਹ ਕਹਿੰਦੇ ਨੇ ਕਿ ਇੱਕ ਤਾਂ ਜਿਹੜਾ ਹੈਗਾ ਕ੍ਰੈਸ਼ਰ ਨੇ 16 ਕ੍ਰੈਸ਼ਰ ਸੀ ਕਹਿੰਦੇ ਲਗਭਗ ਜਿਹੜੇ ਮਤਲਬ ਕਿ ਉਸ ਖੇਤਰ 'ਚ ਪਾਏ ਗਏ, ਉਹਨਾਂ 'ਚੋਂ 6 ਜੈਨੂਨ ਪਾਏ ਗਏ ਜੀ 16 ਦੇ ਵਿੱਚ, ਉਸ ਖੇਤਰ 16 ਦੇ ਵਿੱਚੋਂ। ਤੇ ਹੁਣ ਉਹ 6 ਵੀ ਮਨਜ਼ੂਰੀ ਤੋਂ ਬਿਨਾਂ ਨਹੀਂ ਚੱਲ ਸਕਣਗੇ, ਜੇ ਫੌਜ ਸਹਿਮਤ ਹੋਊਗੀ ਤਾਂ ਚੱਲਣਗੇ, ਨਹੀਂ ਉਹਨਾਂ ਨੂੰ ਉੱਥੋਂ ਆਪਣੇ ਕ੍ਰੈਸ਼ਰ ਸਮੇਟਣੇ ਪੈਣੇ ਆ। ਇਸੇ ਤਰ੍ਹਾਂ ਜਿਹੜੀ ਕੋਈ ਵੀ ਮਤਲਬ ਕਿ ਸਿਰਫ ਰੇਤ ਚੱਕਣੇ ਜਾਣਾ, ਤੁਸੀਂ ਖੱਡ 'ਚ ਆ ਗਿਆ, ਮੰਨ ਲਓ ਬਰਸਾਤਾਂ ਤੋਂ ਬਾਅਦ ਜਿਵੇਂ ਭਰ ਜਾਂਦੀਆਂ ਨੇ ਸਾਡੀਆਂ ਥਾਵਾਂ ਹੈ ਨਾ, ਉਹ ਰੇਤ ਨਾਲ ਰੇਤ ਰੁੜ ਕੇ ਆ ਜਾਂਦਾ ਦਰਿਆਵਾਂ 'ਚ, ਉਹ ਵੀ ਰੇਤ ਜੇ ਚੱਕਣਾ ਤਾਂ ਪਹਿਲਾਂ ਇੱਕ ਸਰਟੀਫਿਕੇਟ ਲੈਣਾ ਪਊਗਾ ਬ੍ਰਿਗੇਡੀਅਰ ਪੱਧਰ ਤੇ ਅਧਿਕਾਰੀ ਤੋਂ। ਤੇ ਦੂਸਰਾ ਜਿਹੜੇ ਮਤਲਬ ਕਿ ਜਿਵੇਂ ਆਪਾਂ ਗੱਲ ਕਰ ਰਹੇ ਹਾਂ ਕਿ ਉਹਨਾਂ ਦੇ ਬੰਕਰ ਤੱਕ ਖਾਲੀ ਕਰ ਲਏ, ਉਹ ਇਲਾਕਾ ਜਿੱਥੇ ਫੌਜ ਨੇ ਆਪਣੇ ਟਿਕਾਣੇ ਬਣਾਏ ਹੋਏ ਨੇ, ਉਹਨਾਂ ਟਿਕਾਣਿਆਂ ਦੀ ਮਨਜ਼ੂਰੀ ਫਿਰ ਵੱਡੇ ਪੱਧਰ ਤੇ ਜਾਏਗੀ, ਉੱਪਰ ਤੱਕ ਉਹ ਲੈਣੀ ਪਏਗੀ ਜੋ ਉਸ ਖੇਤਰ ਚੋਂ ਮਾਈਨਿੰਗ ਕਰਨੀ ਹੈ। ਸੋ 3 ਤਰ੍ਹਾਂ ਦੀਆਂ, ਇੱਕ ਕ੍ਰੈਸ਼ਰ ਵਾਲਾ ਮਾਮਲਾ, ਇੱਕ ਰੂਟੀਨ 'ਚ ਨਦੀਆਂ 'ਚੋਂ ਰੇਤ ਚੱਕਣ ਵਾਲਾ, ਇੱਕ ਉਹ ਖੇਤਰ। ਸੋ ਕੁੱਲ ਮਿਲਾ ਕੇ 1 ਕਿਲੋਮੀਟਰ ਦਾ ਦਾਇਰਾ ਹੁਣ ਪੂਰੀ ਤਰ੍ਹਾਂ ਸੀਲ ਹੈ ਤੇ 5 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਬਿਨਾਂ ਫੌਜ ਦੀ ਮਨਜ਼ੂਰੀ ਤੋਂ ਮਾਈਨਿੰਗ ਨਹੀਂ ਹੋਣੀ ਚਾਹੀਦੀ। ਔਰ ਇਹ ਸੁਰੱਖਿਆ ਲਈ ਜ਼ਰੂਰੀ ਵੀ ਹੈ ਪ੍ਰਵੀਨ ਜੀ, ਇਹ ਦੇਸ਼ ਦੀ ਸੁਰੱਖਿਆ ਲਈ, ਸੂਬਿਆਂ ਦੀ ਸੁਰੱਖਿਆ ਦੇ ਲਈ ਇਸ ਦੇ ਉੱਤੇ ਨਜ਼ਰਸਾਨੀ ਜ਼ਰੂਰੀ ਵੀ ਹੈ। ਸੋ ਇਹ ਸੂਬਾ ਸਰਕਾਰ ਨੂੰ ਚਾਹੀਦੀ ਸੀ ਇਹ ਪਹਿਲ ਕਦਮੀ ਕਿ ਉਹ ਆਪਣੇ ਕੰਟਰੋਲ 'ਚ ਰੱਖਦੀ ਕਿ ਅਸੀਂ ਨਹੀਂ 5 ਕਿਲੋਮੀਟਰ ਤੱਕ ਜਾਣ ਦੇਵਾਂਗੇ ਜੀ, ਉਹ ਕਹਿੰਦੇ 7 ਕਿਲੋਮੀਟਰ ਤੱਕ ਸਾਡੀ ਗਰੰਟੀ ਹੈ ਜੀ, ਉਹ ਇੱਧਰ ਰੋਕਣ ਨਾ ਕਿ ਉਹਨਾਂ ਨੂੰ ਇੱਧਰ ਨੂੰ ਲਿਆਓ, ਤੁਸੀਂ ਆਪਣਾ ਰਾਹ ਰੋਕ ਕੇ ਰੱਖੋ ਨਾ। ਸੋ ਇਸ ਲਈ ਅਸੀਂ ਤਾਂ ਖੁਦ ਚਾਬੀਆਂ ਫੜਾ ਰਹੇ ਹਾਂ,
ਖੁਦ ਖੁਦ ਤੇ ਬਿਲਕੁਲ। ਹਾਂ ਉਹ 50 ਕਿਲੋਮੀਟਰ ਤੱਕ ਆ ਗਏ ਤੇ ਸਰਵੇ ਦੇ ਨਾਂ ਤੇ 100 ਕਿਲੋਮੀਟਰ ਤੱਕ ਆ ਗਏ। ਸੋ ਇਸ ਲਈ 5 ਕਿਲੋਮੀਟਰ ਤਾਂ ਸਿਰਫ ਮਾਈਨਿੰਗ ਦੇ ਨਾਂ ਦੇ ਉੱਤੇ ਆ। ਅਸਲ 'ਚ ਤਾਂ ਹੁਣ ਪੂਰਾ ਪੰਜਾਬ, ਜੇ 50 'ਚ ਅੱਧਾ ਆਉਂਦਾ ਤਾਂ 100 'ਚ ਪੂਰਾ ਆ ਜਾਣਾ। ਬਿਲਕੁਲ ਬਿਲਕੁਲ।